ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀ ਬੌਬ ਐਲੀਮੈਂਟਰੀ ਸਕੂਲ ਟੈਕਸਸ ਦੇ ਵਿੱਚ ਸ਼ੂਟਿੰਗ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਹੁਣ ਪੇਰੈਂਟਸ ਬਹੁਤ ਅਪਸੈਟ ਆ। ਕਹਿੰਦੇ ਵੀ ਜਿਹੜਾ ਸ਼ੂਟਰ ਸੀ ਉਸ ਨੂੰ ਕੰਟਰੋਲ ਕਰਨ ਦੇ ਲਈ ਜਾਂ ਉੱਥੇ ਤੱਕ ਪਹੁੰਚਣ ਦੇ ਲਈ ਪੁਲਿਸ ਵਾਲਿਆਂ ਨੇ ਬਹੁਤ ਸਮਾਂ ਲਿਆ। ਕਹਿੰਦੇ ਵੀ 12 ਮਿੰਟ ਤਾਂ ਉਹ ਪਹਿਲਾਂ ਬਾਹਰ ਹੀ ਸਕੂਲ ਦੀ ਬਿਲਡਿੰਗ ਦੇ ਗੋਲੀਆਂ ਚਲਾਉਂਦਾ ਰਿਹਾ। ਉਸ ਤੋਂ ਬਾਅਦ ਉਸਨੇ ਇੱਕ ਰੂਮ ਦੇ ਵਿੱਚ ਗਿਆ ਬੱਚਿਆਂ ਦੇ, ਜਿੱਥੇ ਉਹਨੂੰ ਸਾਰੇ ਨਿਆਣਿਆਂ ਨੂੰ ਕਿਹਾ ਵੀ ਇਟ ਇਜ਼ ਟਾਈਮ ਟੂ ਡਾਈ। ਤੇ ਕੁਝ ਬੱਚੇ ਜਿਹੜੇ ਲੋਕ ਹੈ ਕਹਿੰਦੇ ਟੇਬਲ ਦੇ ਥੱਲੇ ਅਸੀਂ ਬਚ ਵੀ ਗਏ। ਪਰ ਹੁਣ ਸਾਰੇ ਪਾਸਿਓਂ ਇਹ ਆ ਰਹੀ ਆ ਵੀ 1 ਘੰਟਾ ਇਹ ਜਿਹੜਾ ਸ਼ੂਟਰ ਆ ਉਹ ਸਕੂਲ ਦੀ ਬਿਲਡਿੰਗ ਦੇ ਵਿੱਚ ਰਿਹਾ। ਤੇ ਲੋਕ ਕਹਿ ਰਹੇ ਆ ਵੀ ਪੁਲਿਸ ਦਾ ਰਿਸਪੌਂਸ ਬਹੁਤ ਸਲੋ ਸੀ। ਹਾਲਾਂਕਿ ਕਹਿੰਦੇ ਉਸ ਨੂੰ ਬਾਹਰ ਹੀ ਮਾਰਿਆ ਜਾ ਸਕਦਾ ਸੀ, ਬਿਲਡਿੰਗ ਦੇ ਬਾਹਰ ਹੀ ਕੰਟਰੋਲ ਕੀਤਾ ਜਾ ਸਕਦਾ ਸੀ। ਬਿਲਕੁਲ ਜੀ। ਉੱਥੇ ਜਿਹੜੇ ਮਾਪੇ ਘਰਲਾ ਰਹੇ ਸੀ, ਅੰਦਰੋਂ ਨਿਆਣਿਆਂ ਦੀਆਂ ਚੀਕਾਂ ਆ ਰਹੀਆਂ ਸੀ ਤੇ ਪੁਲਿਸ ਵਾਲੇ ਹੱਥ ਤੇ ਹੱਥ ਧਰੇ ਬੈਠੇ ਰਹੇ। ਕਹਿੰਦੇ ਵੀ ਇਹ ਇੰਤਜ਼ਾਰ ਕਰਦੇ ਰਹੇ, ਹੋਰ ਬੈਕਅਪ ਆਊਗਾ, ਹੋਰ ਬੈਕਅਪ ਆਊਗਾ। ਇੱਥੋਂ ਤੱਕ ਕਿ ਜਿਹੜੇ ਮਾਪੇ ਕਹਿ ਰਹੇ ਸੀ ਵੀ ਤੁਸੀਂ ਅੰਦਰ ਜਾਓ, ਕੀ ਗੱਲ ਆ, ਤੁਸੀਂ ਜਾਂਦੇ ਕਿਉਂ ਨਹੀਂ। ਇੱਕ ਨੂੰ ਨੱਪ ਕੇ ਤੇ ਇੱਕ ਦੇ ਤੇ ਪੈਪਰ ਸਪਰੇ ਜਿਹੜੀ ਆ ਉਹ ਵੀ ਮਾਪੇ ਦੇ ਉੱਤੇ ਪਾ ਦਿੱਤੀ ਗਈ। ਫਿਰ ਇੱਕ ਭੱਜ ਕੇ ਦੌੜ ਕੇ ਅੰਦਰ ਗਿਆ, ਉਹਨੇ ਆਪਣੇ ਜਿਹੜਾ ਨਿਆਣੇ ਆ ਉਹ ਕੱਢ ਵੀ ਲਿਆਂਦੇ। ਸੋ ਪੁਲਿਸ ਦੀ ਇੰਨੀ ਕੁ ਨਕੰਮੀ ਕਾਰਵਾਈ ਜਿਹੜੀ ਆ ਇਸ ਪੂਰੇ ਗੋਲੀ ਕਾਂਡ ਦੇ ਵਿੱਚ ਰਹੀ ਆ। 1 ਘੰਟੇ ਤੋਂ ਵੱਧ ਕਈ ਜਾਣੇ ਤਾਂ ਇਹ ਕਹਿ ਰਹੇ ਆ ਵੀ ਬਾਹਰ ਹੀ ਇੰਤਜ਼ਾਰ ਕਰੀ ਜਾਂਦੇ ਰਹੇ। ਹੁਣ ਦੇਖੋ, ਇੱਕ ਪਾਸੇ ਦਾ ਗੱਲਾਂ ਕਹਿੰਦੇ ਵੀ ਅੰਦਰ ਹਥਿਆਰਬੰਦ ਹੋਣਗੇ ਤਾਂ ਇਸ ਨੂੰ ਰੋਕ ਲਿਆ ਜਾਂਦਾ। ਉਹ ਅਗਲੇ ਨੇ ਵੀ ਕਹਿਣਾ ਹਥਿਆਰ ਸੁੱਟ ਕੇ ਯਾਰ ਨਹੀਂ, ਪਹਿਲਾਂ ਬੈਕਅਪ ਆਊਗੀ ਫੇਰ ਆਪਾਂ ਕਰਾਂਗੇ। ਹੁਣ ਇਹਨਾਂ ਕੋਲ ਤਾਂ ਮਾਰੂ ਹਥਿਆਰ ਸੀਗੇ, ਸਾਰਾ ਕੁਝ ਸੀਗਾ, ਅਸਲਾ ਫੈਲਾ ਸੀਗਾ, ਤਾਂ ਵੀ ਜਿਹੜਾ ਆ ਉਸ ਨੂੰ ਕਾਬੂ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਹੋ ਰਹੇ ਆ। ਸੋ ਇਹ ਬਹੁਤ ਵੱਡੀ ਚਿੰਤਾ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਰਹੀ ਆ। ਬਫਲੋ ਦੇ ਵਿੱਚ ਜਿੱਥੇ ਕਾਲੇ ਮੂੰਹ ਦੇ ਲੋਕਾਂ ਨੂੰ ਇੱਕ ਉਹਦੇ ਵਿੱਚ ਮਾਰਿਆ ਸੀ, ਉੱਥੇ ਵੀ ਕਹਿੰਦੇ ਵੀ ਇਸ ਤਰੀਕੇ ਦੀ ਸਿਕਿਉਰਿਟੀ ਵਾਲੇ ਏਦਾਂ ਜਿਹੜੇ ਕੁਝ ਲੋਕ ਸੀਗੇ ਜਿਨ੍ਹਾਂ ਦਾ ਕੰਮ ਸੀਗਾ ਪ੍ਰੋਟੈਕਸ਼ਨ ਦਾ, ਉਹ ਛੱਡ ਗਏ। ਪਾਰਕਲੈਂਡ ਦੀ ਸ਼ੂਟਿੰਗ ਜਦੋਂ ਜਿਹੜੀ ਹੋਈ ਸੀ, ਉੱਥੇ ਵੀ ਇਸ ਤਰੀਕੇ ਦਾ ਸਿਕਿਉਰਿਟੀ ਗਾਰਡ ਜਿਹੜਾ ਉਹ ਸੀਗਾ, ਤਾਂ ਵੀ ਜਿਹੜਾ ਉਹ ਕੁਛ ਨਹੀਂ ਬਣਿਆ। ਹੁਣ ਖਬਰਾਂ ਜਿਹੜੀਆਂ ਇਹ ਆ ਰਹੀਆਂ ਹਰਜੋਤ ਸਿੰਘ ਜੀ ਵੀ ਇਸ ਸਕੂਲ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਕਾਫੀ ਖਰਚਾ ਕੀਤਾ ਗਿਆ ਸੀਗਾ। ਉਸ ਤੋਂ ਇਲਾਵਾ ਜਿਹੜੇ ਗੋਲੀ ਚੱਲਣ ਦੇ ਉਸ ਦੇ ਲਈ ਇਹਨਾਂ ਨੇ, ਜਿੱਦਾਂ ਆਪਾਂ ਫਾਇਰ ਡਰਿਲਸ ਕਰਦੇ ਆ, ਇਹ ਮਾਸ ਸ਼ੂਟਿੰਗ ਡਰਿਲਸ ਜਿਹੜੀਆਂ ਸਕੂਲ ਸ਼ੂਟਿੰਗ ਡਰਿਲਸ ਆ, ਉਹ ਵੀ ਕਰਤੀਆਂ ਗਈਆਂ ਸੀਗੀਆਂ। ਪਰ ਫਿਰ ਵੀ ਇਸ ਦੇ ਬਾਵਜੂਦ ਇਹ ਜਿਹੜੀ ਦੁਰਘਟਨਾ ਹੈ ਉਹ ਵਾਪਰੀ। ਉਧਰ ਟੈਡ ਕਰੂਜ਼ ਉਹਨਾਂ ਨੇ ਕਿਹਾ ਜੀ ਪਿਛਲੀ ਡੋਰ ਖੁੱਲੀ ਸੀ ਜੀ, ਅਨਲੌਕ ਡੋਰ ਕਰਕੇ ਉਧਰੋਂ ਦੀ ਵੜ ਗਿਆ। ਹੁਣ ਮੰਨ ਲਓ ਵੀ ਜੇ ਸਕੂਲ 'ਚ ਅੱਗ ਲੱਗ ਜੇ ਤੇ ਇੱਕੋ ਹੀ ਡੋਰ ਰੱਖੂਗੇ ਤੇ ਫਿਰ ਕਿੱਧਰੋਂ ਨਿਆਣਿਆਂ ਨੇ ਭੱਜਣਾ ਆ, ਜਾਂ ਸਟੂਡੈਂਟਸ ਨੇ ਕਿੱਧਰੋਂ ਜਿਹੜਾ ਉਹ ਜਾਣਾ ਹੈ, ਵਿਦਿਆਰਥੀਆਂ ਨੇ। ਸੋ ਇਹ ਸਿਚੁਏਸ਼ਨ ਨੂੰ ਬਹੁਤ ਇਸ ਟਾਈਮ ਟਵਿਸਟ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਪਰ ਪੁਲਿਸ ਦੀ ਇਸ ਕਾਰਵਾਈ ਨੂੰ ਬਹੁਤ ਜ਼ਿਆਦਾ ਲੋਕ ਹੁਣ ਕ੍ਰਿਟੀਸਾਈਜ਼ ਕਰ ਰਹੇ ਆ ਵੀ ਇਸ ਸਥਿਤੀ ਨੂੰ ਪਹਿਲਾਂ ਕਾਬੂ ਕੀਤਾ ਜਾ ਸਕਦਾ ਸੀਗਾ। ਪਰ ਉਹਨਾਂ ਦੇ ਹੁਣ ਕਈ ਲੋਕ ਤਾਂ ਉਹਨਾਂ ਨੂੰ ਡਰਪੋਕ ਵੀ ਕਹਿ ਰਹੇ ਆ, ਕਈ ਤਰ੍ਹਾਂ ਦੇ ਸ਼ਬਦ ਜਿਹੜਾ ਵਰਤ ਰਹੇ ਆ ਵੀ ਉਸ ਦੇ ਮੋਹਰੇ ਜਿਹੜੇ ਉਹ ਜਾਣ ਦੇ ਵਿੱਚ ਨਾਕਾਮਯਾਬ ਹੋਏ ਤੇ ਘੰਟੇ ਭਰ ਨਿਆਣਿਆਂ ਦਾ, ਉੱਥੇ ਅਧਿਆਪਕਾਂ ਦਾ ਕਤਲ ਉਗਾਰਤਾ, ਉਸ ਨੂੰ ਦੂਰੋਂ ਦੇਖ। ਸੋ ਇਸ ਸਾਰੇ ਕਾਸੇ ਦੇ ਵਿੱਚ 2 ਲੇਡੀ ਟੀਚਰਸ ਬਹੁਤ ਬਹਾਦਰ ਬਣ ਕੇ ਅੱਗੇ ਆਈਆਂ। ਕਹਿੰਦੇ ਵੀ ਉਹ ਬਿਲਕੁਲ ਅੱਗੇ ਰਹੀਆਂ ਬੱਚਿਆਂ ਦੇ ਦੱਸਣ ਮੁਤਾਬਕ ਵੀ ਜੇ ਗੋਲੀਆਂ ਲੱਗਣ ਵੀ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਲੱਗਣ ਤਾਂ ਕਿ ਬੱਚੇ ਬਚ ਜਾਣ। ਸੋ ਇੱਕ ਹੋਰ ਬੜੀ ਮਾੜੀ ਖਬਰ ਆਈ, ਇਰਮਾ ਗਰਸੀਆ ਜਿਹੜੀ ਟੀਚਰ ਜਿਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ, 24 ਸਾਲਾਂ ਤੋਂ ਉਹ ਟੀਚਰ ਸੀ। 49 ਸਾਲਾਂ ਦੀ ਇਹ ਟੀਚਰ ਦਾ ਹਸਬੈਂਡ ਅੱਜ ਉਹ ਹਾਰਟ ਅਟੈਕ ਦੇ ਨਾਲ ਮਰ ਗਿਆ। ਸੋ ਉਹਦੇ ਉੱਤੇ ਇੰਨਾ ਜ਼ਿਆਦਾ ਅਸਰ ਪਿਆ, ਉਹਦਾ ਘਰ ਵਾਲਾ ਜੋ ਗਰਸੀਆ, ਉਸ ਨੂੰ ਹਾਰਟ ਅਟੈਕ ਹੋ ਗਿਆ ਤੇ ਉਸ ਦੀ ਡੈਥ ਹੋ ਗਈ। ਸੋ ਬਹੁਤ ਜ਼ਿਆਦਾ ਹਰਜੋਤ ਸਿੰਘ ਜੀ ਪ੍ਰੋਬਲਮ ਜਿਹੜੀ ਆ, ਦੇਖੋ ਵੀ ਇੰਨਾ ਜ਼ਿਆਦਾ ਵਿਚਾਰੇ ਦਾ ਦਿਲ ਕਹਿ ਲਓ ਵੀ ਬਹਿ ਗਿਆ ਵੀ ਉਸਨੂੰ ਹਾਰਟ ਅਟੈਕ ਦੇ ਨਾਲ ਹੀ ਮੌਤ ਹੋ ਗਈ।